ਲਾਲਚੀ ਜਦੋਂ ਤੱਕ ਜ਼ਿੰਦਾ ਠੱਗ ਭੁੱਖਾ ਨਹੀਂ ਮਰਦਾ। ਹਾਂਜੀ ਇਹ ਗੱਲ ਬਿਲਕੁਲ ਸੱਚੀ ਏ, ਅੱਖੀ ਵੇਖੀ ਅਜ਼ਮਾਈ ਏ। ਸਾਡੇ ਪਿੰਡ ਇੱਕ ਘਰ ਜਿਹੜਾ ਈ ਮਿਹਨਤ ਮਜ਼ਦੂਰੀ ਨਾਲ ਆਪਣਾ ਪੇਟ ਪਾਲ ਰਿਹਾ ਏ, ਸਿੱਧੀ ਸਾਦੀ ਸ਼ਰੀਫ ਵਾਲੀ ਜ਼ਿੰਦਗੀ ਗੁਜ਼ਾਰ ਰਿਹਾ ਏ ਤੇ ਰੱਬ ਦੇ ਕਰਮ ਨਾਲ ਉਹਨਾਂ ਦੀ ਦਾਲ ਰੋਟੀ ਚੱਲ ਰਹੀ ਏ। ਇੱਕ ਵਾਰੀ ਉਹਨਾਂ ਨੂੰ ਬੰਬਲੀ ਪਿੰਡ ਵਾਲੀ ਸਾਈਡ ਤੇ ਕੰਮ ਲੱਭ ਗਿਆ। ਸਿੱਧਾ ਸਿੱਧਾ ਉਹਨਾਂ ਕੰਮੇ ਤੇ ਜਾਣਾ ਤੇ ਕੰਮੋਂ ਬਿਲਕੁਲ ਘਰ ਵਾਪਸ ਆ ਜਾਣਾ। ਇੱਕ ਠੱਗ ਪਾਰਟੀ ਦੀ ਉਹਨਾਂ ਤੇ ਨਜ਼ਰ ਪੈ ਗਈ। ਉਹਨਾਂ ਵੇਖਿਆ ਵੀ ਸਿੱਧੇ ਸਾਦੇ ਸ਼ਰੀਫ ਬੰਦੇ ਨੇ, ਕੰਮੇ ਤੇ ਆਉਂਦੇ ਨੇ ਤੇ ਕੰਮੇ ਤੋਂ ਬਿਲਕੁਲ ਘਰ ਸਿੱਧਾ ਵਾਪਸ ਜਾਂਦੇ ਨੇ। ਉਹਨਾਂ ਇੱਕ ਵਾਰੀ ਸੋਚਿਆ ਕਿ ਵੇਖੀਏ ਵੀ ਸਿੱਧੇ ਸਾਦੇ ਹੋਣ ਦੇ ਨਾਲ ਲਾਲਚੀ ਵੀ ਆਣ ਕਿ ਨਹੀਂ। ਇੱਕ ਵਾਰੀ ਟੈਸਟ ਲਾ ਕੇ ਚੈੱਕ ਤੇ ਕਰੀਏ। ਉਹਨਾਂ ਟੈਸਟ ਲਾਇਆ। ਇਨਸਾਨ ਜਿਹੜਾ ਨਾ ਉਹ ਅਸਲੀਅਤ ਦਾ ਲਾਲਚੀ ਹੈ। ਜਦੋਂ ਉਹਨਾਂ ਟੈਸਟ ਲਾਇਆ ਉਹ ਵੀ ਉਹਨਾਂ ਦੀ ਗੱਲਾਂ ਵਿੱਚ ਆ ਗਿਆ, ਜਾਲ ਵਿੱਚ ਫਸ ਗਿਆ। ਠੱਗਾ ਆਖਿਆ ਵੀ ਦਵਾਨੇ ਕਈ ਦੀ ਗੱਲ ਦੱਸਾਂਦੇ ਜਿਹਦੇ ਨਾਲ ਤੁਹਾਡੀ ਕਿਸਮਤ ਹੀ ਬਦਲ ਜਾਏਗੀ। ਅਗਲੇ ਦਿਨ ਉਹ ਕੰਮੇ ਤੇ ਗਿਆ। ਉਹਨਾਂ ਲੈ ਕੇ ਕਮਰੇ ਵਿੱਚ ਗਿਆ। ਉੱਥੇ ਜਾ ਕੇ ਕੁਰਾਨ ਤੇ ਉਹਨਾਂ ਕੋਲ ਹਲਫ ਲਿਆ। ਉਹਨਾਂ ਵੀ ਜਿਹੜੀ ਗੱਲ ਅੱਜ ਸਾਡੇ ਵਿੱਚ ਹੋਣੀ ਹੈ ਤੁਸੀਂ ਇਹ ਬਾਹਰ ਨਹੀਂ ਦੱਸਣੀ। ਉਹਨਾਂ ਹਲਫ ਦਿੱਤਾ। ਹਲਫ ਦੇਣ ਤੋਂ ਬਾਅਦ ਜਿਵੇਂ ਹੀ ਉਹ ਹਟੇ, ਉਹਨਾਂ ਇੱਕ ਮਸ਼ੀਨ ਤੋਂ ਪਰਦਾ ਲਾਇਆ, ਰੱਤਾ ਸਾਵਾ ਕਾਲਾ ਬਟਨ ਲੱਗਿਆ। ਉਹਨਾਂ ਇੱਕ ਵਿੱਚੋਂ ਬਟਨ ਦਬਾਇਆ ਤੇ ਉਸ ਮਸ਼ੀਨ ਉੱਤੇ ਢੇਰ ਬੜੇ ਬਲਬ ਆਨ ਹੋ ਗਏ। ਇੱਕ ਸਾਈਡ ਤੋਂ ਉਹਨਾਂ ਸ਼ਰਬਤ ਪਾਇਆ, ਦੂਜੀ ਸਾਈਡ ਤੋਂ ਉਹਨਾਂ ਚਿੱਟਾ ਪੇਪਰ ਪਾਇਆ, ਬਟਨ ਦਬਾਇਆ ਉਹਨਾਂ ਤੋਂ ਤੀਸਰੀ ਸਾਈਡ ਤੋਂ ਜਨਾਬ ਰੱਤੇ ਰੱਤੇ 100 ਵਾਲੇ ਕਰਾਰੇ ਨੋਟ ਜਿਹੜੇ ਨੇ ਉਹ ਨਿਕਲ ਆਏ। ਉਹਨਾਂ ਨੋਟ ਉਹਨਾਂ ਦੇ ਹਵਾਲੇ ਕੀਤੇ। ਆਖਿਆ ਵੀ ਲੈ ਜਾਓ, ਬੈਂਕ 'ਚ ਲਾਓ, ਕਿਸੇ ਦੁਕਾਨ ਤੇ ਲਾਓ, ਕਿਸੇ ਮਾਲ ਤੇ ਲਾਓ, ਜਿੱਧਰ ਮਰਜ਼ੀ ਲਾਓ। ਜੇ ਇਹ ਜੇਲੀ ਨੋਟ ਫੜੇ ਗਏ ਤਾਂ ਅਸੀਂ ਜ਼ਿੰਮੇਦਾਰ ਆ। ਫੜੇ ਕਿਦੋਂ ਜਾਣੇ ਹੁਣ ਆਣ ਜੇ ਅਸਲੀ ਲੈ ਕਿਉਂ ਆਏ। ਉਹ ਬੈਂਕ 'ਚ ਜਾ ਕੇ ਉਹਨਾਂ ਅਜ਼ਮਾਏ, ਉੱਥੇ ਵੀ ਚੱਲ ਗਿਆ। ਦੁਕਾਨ ਤੇ ਕਿਤੇ ਚਲਾਏ ਉਹਨਾਂ, ਜਿਹੜਾ ਬੜਾ ਖਪਰਾ ਦੁਕਾਨਦਾਰ ਆਈ ਉਹਨੂੰ ਦਿੱਤੇ, ਉਹਨਾਂ ਜਿਹੜਾ ਖੁਦਰ ਦਾ ਉਹਨੇ ਵੀ ਪਾਸ ਕਰ ਦਿੱਤੇ। ਉਹ ਬੜੇ ਹੈਰਾਨ ਹੋਏ ਵੀ ਕਿ ਯਾਰ ਮਸ਼ੀਨ ਤੇ ਬਿਲਕੁਲ ਅਸਲੀ ਏ। ਉਹ ਲੋਕੇ 'ਚ ਹੁਣ ਫੇਰੇ ਮਾਰਨ ਲੱਗ ਪਏ। ਉਹ ਗੱਲ ਕਰ ਚੋਰੀ, ਜ਼ਮੀਨ ਕਿੰਨੇ ਦੀ, ਪੰਪ ਵਾਲਿਆਂ ਨੇ ਆਖਣ ਬਈ ਹਿਸਾਬ ਲਾਓ ਕਿੰਨੇ ਦਾ ਪੰਪ ਚੱਲਦਾ ਦੇਣਾ ਤੁਸੀਂ, ਆ ਘਰ ਕਿੰਨੇ ਦਾ ਦੇਣਾ, ਗੱਡੀ ਕਿੰਨੇ ਦੀ ਦੇਣੀ ਏ, ਉਹ ਡੇਰਾ ਕਿੰਨੇ ਦਾ ਦੇਣਾ, ਫਲਾਣੀ ਸ਼ੈ ਕਿੰਨੇ ਦੀ ਦੇਣੀ ਏ। ਲੋਕਾਂ ਨੇ ਹੈਰਾਨ ਵੀ ਨਾ ਕੋਈ ਰਾਤੋਂ ਰਾਤ ਕਿਹੜਾ ਅਲਾਦੀਨ ਦਾ ਚਿਰਾਗ ਆ ਗਿਆ। ਖੈਰ ਜੀ ਅਗਲੇ ਦਿਨ ਜਦੋਂ ਉਹ ਠੱਗਾਂ ਕੋਲ ਗਿਆ, ਠੱਗਾਂ ਆਖਿਆ ਵੀ ਗੱਲ ਇੰਜ ਵੀ ਸ਼ਰਬਤ ਜਿਹੜਾ ਉਹ ਖਤਮ ਹੋ ਗਿਆ ਤੇ ਇੰਜੇ ਬਰ ਰੁਪਈਆ 2-4 ਲੱਖ ਜਿਹੜਾ ਨਾ ਐਡਵਾਂਸ ਦਿਓ, ਸ਼ਾਵਰੋ ਸ਼ਰਬਤ ਮੰਗਾਣਾ। ਉਹ ਘਰ ਵਾਪਸ ਗਿਆ। ਉਹਨਾਂ ਆਪਣਾ ਮੱਝ ਵੀ ਵੇਚ ਛੜੀ, ਗਾਂ ਵੀ ਵੇਚ ਛੜੀ, ਜ਼ੇਵਰ ਵੀ ਵੇਚ ਛੜਿਆ, ਜਮਾ ਪੂੰਜੀ ਅਰਸ਼ਾ ਲੈ ਕੇ ਤੇ ਉਹ ਠੱਗਾਂ ਕੋ ਵਾਪਸ ਗਿਆ। ਅਗਲੇ ਦਿਨ ਉੱਥੇ ਉਹਨਾਂ ਨੂੰ ਪੈਸੇ ਦਿੱਤੇ। ਉਹਨਾਂ ਦੇ ਟੱਬਰੇ 'ਚ ਇੱਕ ਸਿਆਣਾ ਬੰਦਾ ਉਸ ਵੇਖਿਆ ਵੀ ਗੱਲਾਂ ਵੀ ਕਮੀਆਂ ਕਰਦੇ ਨੇ, ਅਰਸ਼ੇ ਵੇਚੀ ਵੀ ਆਉਂਦੇ ਨੇ। ਉਸ ਉਹਨਾਂ ਕੋਲੋਂ ਪੁੱਛਿਆ ਗੱਲਾਂ ਵੇਚਣਾ। ਉਸ ਉਹਨਾਂ ਨੂੰ ਫਸਾ ਲਿਆ। ਉਸ ਪੁੱਛ ਲਈ ਗੱਲ ਬਈ ਅਸਲ ਗੱਲ ਹੈ ਕੀ। ਗੱਲੇ 'ਚ ਉਹ ਫਸ ਗਿਆ। ਸਿਆਣੇ ਬੰਦੇ ਨੂੰ ਉਸ ਗੱਲੇ ਦੀ ਸਮਝ ਆ ਗਈ। ਉਸ ਲੋਕੇ ਦੇ 4-5 ਮੁਅੱਜ਼ਜ਼ ਬੰਦੇ ਇਕੱਠੇ ਕੀਤੇ। ਉਹਨਾਂ ਲੈ ਕੇ ਉਹ ਪਿੰਡ ਬੰਬਲੀ ਟੁਰ ਗਿਆ। ਉੱਥੇ ਜਾ ਕੇ ਉਹਨਾਂ ਠੱਗਾਂ ਦਾ ਤਰਲਾ ਕੀਤਾ, ਇਸ ਬਈ ਮਿਹਰਬਾਨੀ ਕਰੋ, ਗਰੀਬ ਬੰਦੇ ਨੇ, ਜੋ ਉਹਨਾਂ ਜ਼ਿੰਦਗੀ 'ਚ ਕਮਾਏ ਆਈ, ਜੋ ਉਹਨਾਂ ਇਕੱਠਾ ਕੀਤੀ ਆਈ, ਉਹ ਤੁਹਾਨੂੰ ਦੇ ਛੜਿਆ ਨਾ, ਕੋਈ ਮਿਹਰਬਾਨੀ ਕਰੋ। ਉਹਨਾਂ ਅੱਗੋਂ ਜਵਾਬ ਦਿੱਤਾ। ਉਹਨਾਂ ਆਖਿਆ ਯਾਰ ਕਦੀ ਸੁਣਿਆ ਬਟ ਠੱਗਾਂ ਵੀ ਪੈਸੇ ਵਾਪਸ ਕੀਤੇ ਨੇ, ਪਰ ਇੰਜੇ ਬਈ ਤੁਸੀਂ ਆ ਗਏ ਹੋ ਕੋਈ ਮੁਅੱਜ਼ਜ਼ ਬੰਦੇ ਲੈ ਕੇ ਤੇ ਸਾਰੇ ਨਹੀਂ, ਅੱਧੇ ਵਾਪਸ ਲੈ ਜਾਓ। ਉਹਨਾਂ ਵੀ ਸ਼ੁਕਰ ਕੀਤਾ ਵੀ ਯਾਰ ਕੁਝ ਲੱਭਾ ਐਸੇ। ਯਾਰ ਮਿੱਤਰ ਸੱਜਣ ਬੇਲੀ ਪਿਆਰਿਓ, ਇਹ ਜ਼ਿੰਦਗੀ ਦੀਆਂ ਬੜੀਆਂ ਜਿਹੜੀਆਂ ਨੇ ਸਬਕ ਮੋਜ਼ ਸਟੋਰੀਆਂ ਨੇ ਜਿਨ੍ਹਾਂ ਤੋਂ ਜਿਹੜਾ ਨਾ ਸਬਕ ਹਾਸਲ ਕਰਨਾ ਚਾਹੀਦਾ ਕਿ ਹਰ ਚਮਕਦੀ ਸ਼ੈ ਸੋਨਾ ਨਹੀਂ ਹੁੰਦੀ ਤੇ ਰਾਤੋਂ ਰਾਤ ਤਰੱਕੀ ਨਹੀਂ ਹੁੰਦੀ। ਕਮੈਂਟਸ ਵਿੱਚ ਤੁਸੀਂ ਵੀ ਕੋਈ ਸਟੋਰੀ ਦੱਸੋ। ਅਗਲੀ ਵਾਰੀ ਤੁਹਾਡੇ ਨਾਂ ਤੋਂ ਸਟੋਰੀ ਜਿਹੜਾ ਨਾ ਉਹ ਦੱਸਾਂ ਦਾ, ਤਾਂ ਕਿ ਲੋਕਾਂ ਨੂੰ ਇਹਨਾਂ ਫਰਾਡਾਂ ਦਾ ਪਤਾ ਲੱਗੇ, ਉਹ ਆਪ ਵੀ ਬਚ ਸਕਣ, ਆਪਣੇ ਅਜ਼ੀਜ਼ਾਂ ਨੂੰ ਵੀ ਬਚਾ ਸਕਣ। ਯਾਰ ਮਿੱਤਰ ਸੱਜਣ ਬੇਲੀ ਪਿਆਰਿਓ, ਰੱਬ ਰਾਖਾ।